ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਾਜਾ ਜੀ। ਅਸੀਂ ਬੜੇ ਦਿਨਾਂ ਬਾਅਦ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਨ ਜਾ ਰਹੇ ਹਾਂ। ਅਸੀਂ ਤੇ ਚਾਹੁੰਦੇ ਸੀ ਕਿ ਸਾਡੇ ਸਰੋਤੇ ਤੇ ਦਰਸ਼ਕ ਸਾਨੂੰ ਆਪ ਹੀ ਆਪਣੀ ਰਿਸਪੌਂਸਿਬਿਲਿਟੀ ਸਮਝ ਕੇ ਮਾਈਕ ਸਹਾਇਤਾ ਸਾਡੀ ਕਰਨ, ਜਿਹੜੀ ਕਿ ਬਹੁਤ ਹੀ ਜ਼ਰੂਰੀ ਹੈ। ਵਿਊਅਰਸ, ਜੇ ਤੁਸੀਂ ਚਾਹੁੰਦੇ ਹੋ ਕਿ TV 84 ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਕਰਦਾ ਹੈ, ਉਸ ਗੱਲ ਨੂੰ ਜਾਰੀ ਰੱਖਣ ਲਈ ਸਾਨੂੰ ਤੁਹਾਡੀ ਮਾਈਕ ਸਹਾਇਤਾ ਦੀ ਬਹੁਤ ਹੀ ਸਖਤ ਜ਼ਰੂਰਤ ਹੈ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਵੈਬਸਾਈਟ ਤੇ ਜਾ ਕੇ TV84.tv ਤੇ ਜਾ ਕੇ ਪੇਪਲ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ ਹੋ। ਆਪ ਜੀ ਆਪਣੀ ਦਸਵੰਧ ਰਾਹੀਂ ਆਪਣਾ ਬਣਦਾ ਯੋਗਦਾਨ ਪਾ ਸਕਦੇ ਹੋ, ਜਾਂ ਫਿਰ ਤੁਸੀਂ ਚੈੱਕ ਬਣਾ ਕੇ TV84 ਜੋ ਉਹਨਾਂ ਦਾ ਐਡਰੈਸ ਹੈਗਾ 3601 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 ਰਾਹੀਂ ਭੇਜ ਸਕਦੇ ਹੋ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਏਗਾ। ਤੇ ਨਾਲ ਹੀ ਸਾਨੂੰ ਇਸ ਮਸਲੇ ਵਿੱਚ ਤੁਹਾਡੀ ਰਾਏ ਤੇ ਪੇਸ਼ਕਦਮੀ ਦੀ ਵੀ ਜ਼ਰੂਰਤ ਹੈ। ਉਹ ਵੀ ਤੁਸੀਂ ਆਪਣੇ ਜਿਹੜੇ ਤੁਹਾਡੇ ਰਾਏ ਨੇ ਉਹ ਸੁਝਾਅ ਤੁਸੀਂ ਸਾਨੂੰ ਭੇਜ ਸਕਦੇ ਹੋ ਇਸ ਪਤੇ ਤੇ। ਜੀ ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਗੱਲਬਾਤ ਕਰਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਜਹਾਂਗੀਰ ਔਰ ਚੰਦੂ ਦਾ ਰੋਲ, ਜਿਹੜੇ ਕਿ ਦੋ ਅਲੱਗ-ਅਲੱਗ ਕਰੰਟਸ ਦੀ ਰਿਪਰੈਜ਼ੈਂਟੇਸ਼ਨ ਕਰਦੇ ਨੇ, ਉਸ ਬਾਰੇ ਵਿਚਾਰ ਕੀਤੀ ਹੈ ਜੀ। ਬਤੌਰੇ ਸਿੱਖ ਮੈਂ ਫਖਰ ਮਹਿਸੂਸ ਕਰਦਾ ਹਾਂ ਜਦੋਂ ਕੋਈ ਐਸੀ ਖਬਰ, ਜਿਵੇਂ ਅਸੀਂ ਲੰਡਨ ਦੇ ਵਿੱਚ ਜਿਹੜੀ ਭਿਆਨਕ ਅੱਗ ਲੱਗੀ ਜਿਹਦੇ 'ਚ ਹੁਣ ਡੈਥਸ ਦੀ ਗਿਣਤੀ 30 ਤੋਂ ਜ਼ਿਆਦਾ ਹੈ, ਉਸ ਦੇ ਵਿੱਚ ਸਿੱਖਾਂ ਨੇ ਆਪਣੇ ਗੁਰਦੁਆਰੇ ਖੋਲ੍ਹੇ, ਹਰ ਇੱਕ ਦੀ ਮਦਦ ਕੀਤੀ। ਪਰ ਅੱਜ ਜਿਹੜੀ ਖਬਰ ਮੈਂ ਸ਼ੇਅਰ ਕਰ ਰਿਹਾ ਔਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਵਾਲੀ ਇਹ ਖਬਰ ਹੈ ਕਿ ਇੱਕ ਪਾਸੇ ਬਹੁਤ ਵਾਰ ਅੱਜ ਜਦੋਂ ਦੁਨੀਆ ਦੇ ਵਿੱਚ ਇਨਟੋਲਰੈਂਸ ਦੀ ਗੱਲ ਹੈ, ਅਸੀਂ ਕਿਵੇਂ ਇੱਕ ਦੂਸਰੇ ਪ੍ਰਤੀ ਬਿਲਕੁਲ ਇੱਕ ਫੀਅਰ, ਇੱਕ ਡਰ, ਇੱਕ ਸੁਰੱਖਿਆ ਦੀ ਭਾਵਨਾ 'ਚ ਰਹਿੰਦੇ। ਔਰ ਜਿਹੜੀ ਖਬਰ ਈਵਨ ਭਾਰਤ ਦੀ ਬਿਲਕੁਲ ਸਰਕਾਰੀ ਕਿਸਮ ਦੀ ਨਿਊਜ਼ ਏਜੰਸੀ ਵੀ ਦੇਣ ਤੇ ਮਜਬੂਰ ਹੋਈ, PTI, ਹਾਲਾਂਕਿ ਇਹ ਖਬਰ ਖਲੀਜ ਟਾਈਮਸ ਨੇ ਦਿੱਤੀ। ਦੁਬਈ ਦੇ ਵਿੱਚ ਜਿਹੜਾ UAE 'ਚ ਹੈ, ਯੂਨਾਈਟਿਡ ਅਰਬ ਐਮਿਰੇਟਸ, ਪਹਿਲਾ ਸਿੱਖ ਗੁਰਦੁਆਰਾ ਜਿਹੜੇ ਇਹ ਇਸਲਾਮਿਕ ਸਟੇਟਸ ਨੇ ਉਹਨਾਂ ਦੇ ਵਿੱਚ ਹੋਂਦ ਦੇ ਵਿੱਚ ਆਇਆ। ਔਰ ਗੁਰੂ ਨਾਨਕ ਦਰਬਾਰ ਬੜਾ ਆਲੀਸ਼ਾਨ ਗੁਰਦੁਆਰਾ ਹੈ ਔਰ ਇਸ ਦੀ ਬੜੀ ਸਿਫਤ ਹੁੰਦੀ ਹੈ ਚਾਰ ਚਫੇਰੇ। ਔਰ ਜਿਹੜੀ ਹੋਰ ਵੀ ਸਿਫਤ ਵਾਲੀ ਗੱਲ, ਹਾਲਾਂ ਅਪ੍ਰੈਲ ਦੇ ਮਹੀਨੇ ਵੀ ਇਹ ਨਿਊਜ਼ ਦੇ ਵਿੱਚ ਆਇਆ ਸੀ ਔਰ ਈਵਨ ਗਿਨੀ ਬੁੱਕ ਆਫ ਰੈਕਰਡਸ 'ਚ ਰਿਕਾਰਡ ਕੀਤਾ ਗਿਆ ਹੈ ਕਿ ਕਿਵੇਂ ਇਹਨਾਂ ਨੇ 130 ਦੇਸ਼ਾਂ ਦੇ ਕਰੀਬ ਜਿਹੜੇ ਦੇਸ਼ਾਂ ਦੇ ਨੁਮਾਇੰਦਿਆਂ ਔਰ ਦੂਜਿਆਂ ਨੂੰ ਗੁਰਦੁਆਰੇ ਦੇ ਵਿੱਚ ਇਨਵਾਈਟ ਕਰਕੇ ਸਰਵ ਕੀਤਾ ਸੀ। ਪਰ ਅੱਜ ਸਪੈਸ਼ਲ ਦਿਨ ਹੈ ਕਿ ਜਦੋਂ ਅਸੀਂ ਇਸਲਾਮ ਔਰ ਸਿੱਖੀ ਦੀ ਸਾਂਝ ਦੀ ਗੱਲ ਕਰਦੇ ਹਾਂ ਜਾਂ ਟੋਲਰੈਂਸ ਦੀ ਗੱਲ ਕਰਦੇ ਹਾਂ, ਜਿਸ 'ਚ ਹਰ ਇੱਕ ਦੇ ਲਈ ਪਿਆਰ ਹੈ। ਔਰ ਇਹ ਖਬਰ ਜਿਸ ਦਾ ਪੰਜਾਬੀ ਅਨੁਵਾਦ ਆਲਰੇਡੀ ਇੱਕ ਸਾਡੇ ਮੀਡੀਆ ਦੀ ਅਖਬਾਰ 'ਚ ਹੈ, UAE ਦੇ ਗੁਰਦੁਆਰੇ 'ਚ ਇਫਤਾਰ ਪਾਰਟੀ ਦਿੱਤੀ। ਅੱਜ ਕੱਲ੍ਹ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਔਰ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖੇ ਜਾਂਦੇ ਨੇ। ਅਸੀਂ 2-3 ਦਿਨ ਪਹਿਲਾਂ ਡਿਸਕਸ ਕੀਤਾ ਸੀ ਕਿ ਕਿਵੇਂ ਇਸ ਰਮਜ਼ਾਨ ਦੇ ਮਹੀਨੇ 'ਚ ਪੂਰਬੀ ਦਿੱਲੀ ਦੇ ਵਿੱਚ ਇੱਕ ਮਸੀਤ ਢਾਈ ਹੈ ਹਿੰਦੂ ਤਵੀਆਂ ਨੇ, ਗਊ ਰਕਸ਼ਕਾਂ ਦੇ ਨਾਂ ਥੱਲੇ ਮੁਸਲਮਾਨਾਂ ਨਾਲ ਕੀ ਹੋ ਰਿਹਾ, ਕਿਵੇਂ ਪਾਬੰਦੀਆਂ ਨੇ ਉਹਨਾਂ ਦੇ ਉੱਤੇ। ਲੇਕਿਨ ਇੱਥੇ ਗੁਰਦੁਆਰਾ ਕੰਪਲੈਕਸ ਦੇ ਵਿੱਚ ਇਫਤਾਰ ਪਾਰਟੀ ਸਿੱਖਾਂ ਨੇ ਦਿੱਤੀ। ਔਰ ਇਹ ਸਿਰਫ ਇਹ ਨਹੀਂ ਹੈ ਵੀ ਕੋਈ ਫੋਟੋ ਓਪਰਚੁਨਿਟੀ ਲਈ 10-15 ਨੂੰ ਇਕੱਠੇ ਕਰਕੇ ਫੋਟੋ ਲਵਾ ਕੇ ਭੇਜ ਦਿੱਤੀ। ਪਵਿੱਤਰ ਮਹੀਨੇ ਨੂੰ ਮਨਾਉਣ ਲਈ ਕਰੀਬ 120 ਦੇਸ਼ਾਂ ਦੇ ਨਾਗਰਿਕਾਂ ਦੀ ਮੇਜ਼ਬਾਨੀ ਕੀਤੀ। ਹੁਣ ਉੱਥੇ ਸਾਰੇ ਦੇਸ਼ਾਂ ਦੀਆਂ ਐਮਬੈਸੀਆਂ ਨੇ ਔਰ 120 ਦੇਸ਼ਾਂ ਦੀਆਂ ਐਮਬੈਸੀ ਸਟਾਫ ਨੂੰ ਉਹਨਾਂ ਨੇ ਇਨਵਾਈਟ ਕੀਤਾ ਹੈ ਗੁਰਦੁਆਰੇ ਦੇ ਵਿੱਚ ਕਿ ਭਾਈ ਇਫਤਾਰ ਪਾਰਟੀ ਹੈ, ਕਿਉਂਕਿ ਜਦੋਂ ਰੋਜ਼ਾ ਖੋਲ੍ਹਿਆ ਜਾਂਦਾ ਸ਼ਾਮ ਨੂੰ ਖਜੂਰ ਦੇ ਨਾਲ ਪਾਣੀ ਪੀ ਕੇ ਔਰ ਫਿਰ ਡਿਨਰ ਜਿਹੜੀਆਂ ਡਿਸ਼ਜ਼ ਹੁੰਦੀਆਂ ਨੇ। ਔਰ UAE ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਨੇ ਮੁਸਲਮਾਨਾਂ ਅਤੇ ਹੋਰ ਲੋਕਾਂ ਨੂੰ ਇਫਤਾਰ ਪਾਰਟੀ ਦਿੱਤੀ। ਘੱਟੋ ਘੱਟ 120 ਦੇਸ਼ਾਂ ਦੇ ਲੋਕਾਂ ਨੇ ਇੱਥੇ ਇਕੱਠੇ ਰੋਜ਼ਾ ਖੋਲ੍ਹਿਆ। ਗੁਰੂ ਨਾਨਕ ਦਰਬਾਰ ਸਾਹਿਬ ਇਸ ਖਾੜੀ ਦੇਸ਼ ਵਿੱਚ ਸਭ ਤੋਂ ਵੱਡਾ ਗੁਰਦੁਆਰਾ ਹੈ। ਇਸ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਮਨਾਉਣ ਲਈ ਕਰੀਬ 120 ਦੇਸ਼ਾਂ ਦੇ ਨਾਗਰਿਕਾਂ ਦੀ ਮੇਜ਼ਬਾਨੀ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਇਫਤਾਰ ਦਾ ਉਦੇਸ਼ ਲੋਕਾਂ ਨੂੰ ਇਕਜੁੱਟ ਕਰਨਾ ਹੈ। ਉਹਨਾਂ ਕਿਹਾ ਇਸ ਸਮੇਂ ਜਦੋਂ ਦੁਨੀਆ ਕੱਟੜਵਾਦ ਦਾ ਸਾਹਮਣਾ ਕਰ ਰਹੀ ਹੈ, ਉੱਥੇ ਇਸ ਨਾਲ ਨਜਿੱਠਣ ਲਈ ਵੱਖ-ਵੱਖ ਧਰਮਾਂ ਅਤੇ ਦੇਸ਼ਾਂ ਦੇ ਵਿਚਕਾਰ ਦੋਸਤੀ ਕਰਵਾਉਣਾ ਹੀ ਇਕਲੌਤਾ ਅਤੇ ਸਭ ਤੋਂ ਵਧੀਆ ਤਰੀਕਾ ਹੈ। ਔਰ ਇਹਦੇ 'ਚ ਫਿਰ ਜਿਹੜਾ ਈਵਨ ਭਾਰਤ ਦਾ ਰਾਜਦੂਤ ਹੈ ਦੁਬਈ ਦੇ ਵਿੱਚ, ਉਹਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਸਾਰੇ ਧਰਮਾਂ ਤੇ ਭਾਈਚਾਰਿਆਂ ਨੂੰ ਇਕੱਠੇ ਕਰਨ ਦਾ ਮਹਾਨ ਕੰਮ ਕਰ ਰਿਹਾ ਹੈ।
ਔਰ ਇਹਦੇ 'ਚ ਮੈਂ ਈਵਨ ਇੰਗਲਿਸ਼ ਟ੍ਰਿਬਿਊਨ ਦੀ ਸਟੋਰੀ 'ਚ ਉਹਨਾਂ ਨੇ ਇੱਕ ਹੋਰ ਐਡ ਕੀਤਾ ਸੀ। ਉਹਨਾਂ ਨੇ ਕਿਹਾ ਕਿ ਵੀ ਈਵਨ ਜਿਹੜਾ ਇੱਕ ਬੈਲਜੀਅਮ ਤੋਂ ਹੈ ਉਹਨਾਂ ਦਾ, ਉਹਨਾਂ ਨੇ ਕਿਹਾ I see today's iftar also as a step in this direction. He was quoted as saying by Gulf News, a regular visitor at the Gurdwara, Michel Peters from Belgium said, as a Christian, having iftar in a Sikh temple made the experience in the UAE more special. ਉਹਨੇ ਕਿਹਾ ਮੈਂ ਕ੍ਰਿਸਚਨ ਹਾਂ, ਪਰ ਮੇਰੇ ਲਈ ਇਹ ਇੱਕ ਇੰਨੀ ਵੱਡੀ ਗੱਲ ਸੀ ਕਿ ਸਿੱਖਾਂ ਦੇ ਗੁਰਦੁਆਰੇ 'ਚ ਇਫਤਾਰ ਦੀ ਪਾਰਟੀ ਦਿੱਤੀ ਜਾ ਰਹੀ ਹੈ, ਫੀਸ ਦਿੱਤੀ ਜਾ ਰਹੀ ਹੈ, ਔਰ ਉਹਦੇ 'ਚ ਜਿਹੜਾ ਹੈ ਉਹ 130 ਦੇਸ਼ਾਂ ਵਾਲਿਆਂ ਨੂੰ ਸੱਦ ਕੇ, ਔਰ ਇਸ ਤੋਂ ਵੱਧ ਕੇ ਜਦੋਂ ਅਸੀਂ ਹਰਮੰਦਰ ਸਾਹਿਬ ਦੀ ਸਰਬ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਸਰਬ ਸਾਂਝੀਵਾਲਤਾ ਦਾ ਉਪਦੇਸ਼ ਔਰ ਮੈਸੇਜ ਦੀ ਗੱਲ ਕਰਦੇ ਹਾਂ, ਸੋ ਮੈਂ ਸਮਝਦਾ ਵੀ ਅੱਜ ਦੇ ਇਸ ਪੀਰੀਅਡ ਜਦੋਂ ਦੁਨੀਆ ਭਰ ਦੇ ਵਿੱਚ ਇਸਲਾਮੋਫੋਬੀਆ ਜੀ, ਅਮਰੀਕਾ 'ਚ ਪ੍ਰੈਜ਼ੀਡੈਂਟ ਹਮੇਸ਼ਾ ਇਹ ਪਿਛਲੇ 12-14 ਸਾਲ ਤੋਂ ਟ੍ਰੈਡੀਸ਼ਨ ਸੀ ਇਫਤਾਰ ਪਾਰਟੀ ਦੇਣ ਦੀ, ਔਰ ਐਤਕੀ ਸਟੇਟ ਡਿਪਾਰਟਮੈਂਟ ਦੇ ਕਹਿਣ ਦੇ ਬਾਵਜੂਦ ਕੋਈ ਇੱਥੇ ਵਾਈਟ ਹਾਊਸ ਨਹੀਂ, ਹਾਲਾਂ 5-6 ਮਿਲੀਅਨ ਮੁਸਲਮਾਨ ਅਮਰੀਕਾ 'ਚ ਰਹਿੰਦੇ ਨੇ, ਯੂਰਪ ਦੇ ਵਿੱਚ ਕਿਸ ਕਿਸਮ ਦੀ ਨਫ਼ਰਤ ਹੈ। ਔਰ ਅਸੀਂ ਉਸ ਦਿਨ ਨੂੰ ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਵੀ ਜੁੜਿਆ ਹੋਇਆ ਹੈ, ਇਹ ਦੱਸਦੇ ਹਾਂ ਕਿ ਭਾਈ ਇਹ ਜਿਹੜਾ ਸਾਡਾ ਗੁਰੂ ਦਾ ਘਰ ਹੈ, ਇਹ ਗੁਰੂ ਨਾਨਕ ਦਾ ਜਿਹੜਾ ਸ਼ੁਰੂ ਕੀਤਾ ਹੋਇਆ ਫੇਥ ਹੈ, ਇਹ ਹਰ ਇੱਕ ਨੂੰ ਗਲਵਕੜੀ ਦੇ ਵਿੱਚ ਲੈਂਦਾ ਹੈ, ਹਰ ਇੱਕ ਨੂੰ ਆਪਣੇ ਜਿਹੜਾ ਉਸ ਪਿਆਰ ਦਾ ਔਰ ਉਸ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ। ਔਰ ਮੈਂ ਜਿਹੜੇ UAE ਗੁਰਦੁਆਰਾ ਸਾਹਿਬ ਦੇ ਜਿਹੜੇ ਸਾਰੇ ਪ੍ਰਬੰਧਕ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ, ਔਰ ਮੈਂ ਸਮਝਦਾ ਵੀ ਇਸ ਗੱਲ ਨੇ ਸਾਡਾ ਸੀਨਾ ਹੋਰ ਚੌੜਾ ਕਰ ਦਿੱਤਾ ਹੈ ਕਿ ਭਾਈ ਇਹ ਸਾਡੇ ਧਰਮ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ। ਜੀ ਡਾਕਟਰ ਸਾਹਿਬ ਲੈਣੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।